ਮਜ਼ਹਬੀ ਭਾਈਚਾਰਾ ਬਹੁਤ ਹੈ ਇਸ ਪਿੰਡ ਵਿੱਚ। ਇਸ ਅਮਨ ਦਾ ਸਿਹਰਾ ਪਿੰਡ ਦੀਆਂ ਮਸੀਤਾਂ ਦੇ ਤਿੰਨੋਂ ਇਮਾਮ, ਤਾਲੀਮ ਯਾਫਤਾ ਲੋਕ, ਨੰਬਰਦਾਰ ਹਜ਼ਰਾਤ, ਕੌਂਸਲਰ ਔਰ ਅਸਾਤਜ਼ਾ ਕਰਾਮ ਦੇ ਸਿਰ ਜਾਂਦਾ ਹੈ। ਪਾਣੀ ਬਿਜਲੀ ਦੀ ਸਹੂਲਤ ਪਿੰਡ ਨੂੰ ਮਿਲੀ ਹੋਈ ਹੈ, ਪਰ ਮੈਡੀਕਲ ਦੀਆਂ ਸਹੂਲਤਾਂ ਦੀ ਕਾਫੀ ਕਮੀ ਹੈ। ਕਿਸੇ ਵੀ ਇਲਾਕੇ ਦੀ ਤਰੱਕੀ ਸਿਰਫ ਖੇਤਾਂ ਬਾਜ਼ਾਰਾਂ ਨਾਲ ਨਹੀਂ ਬਲਕਿ ਸੰਤਾਂ ਨਾਲ ਜੁੜੀ ਹੁੰਦੀ ਹੈ, ਔਰ ਇਹਨਾਂ ਸੰਤਾਂ ਵਿੱਚ ਆਇਲ ਮਿਲ ਇੱਕ ਬੜੀ ਨਿਮਤ ਹੈ। ਇਹ ਮਿਲ ਨਾ ਸਿਰਫ ਮਕਾਮੀ ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ ਬਲਕਿ ਜ਼ਿਮੀਂਦਾਰਾਂ ਲਈ ਵੀ ਫਾਇਦਾਮੰਦ ਹੁੰਦੀ ਹੈ। ਕਪਾਹ, ਸਰੋਂ ਜਾਂ ਕਨੌਲਾ ਦੀਆਂ ਫਸਲਾਂ ਵਿੱਚੋਂ ਤੇਲ ਕੱਢ ਕੇ ਮਾਇਸ਼ਤ ਨੂੰ ਮਜ਼ਬੂਤ ਕੀਤਾ ਜਾਂਦਾ ਹੈ। ਆਇਲ ਮਿਲ ਵਿੱਚੋਂ ਨਿਕਲਿਆ ਤੇਲ ਘੇ ਬਣਾਉਣ ਦੇ ਕੰਮ ਆਉਂਦਾ ਹੈ ਤੇ ਜਾਨਵਰਾਂ ਲਈ ਖਲ ਬਣਾਈ ਜਾਂਦੀ ਹੈ। ਇਸ ਦੀ ਮੈਲ ਤੋਂ ਸਾਬਣ ਤਿਆਰ ਹੁੰਦਾ ਹੈ। ਇੱਕ ਆਇਲ ਮਿਲ ਜ਼ਰਾਅਤ, ਲਾਈਵ ਸਟਾਕ ਔਰ ਤਜਾਰਤ ਤਿੰਨਾਂ ਨੂੰ ਜੋੜ ਦਿੰਦੀ ਹੈ। ਇਸ ਪਿੰਡ ਵਿੱਚ ਵੀ ਇੱਕ ਖਲ ਬਣਾਉਣ ਵਾਲੀ ਫੈਕਟਰੀ ਜਾਨੀ ਆਇਲ ਮਿਲ ਹੈਗੀ ਹੈ, ਜਿੱਥੇ ਲੋਕਾਂ ਲਈ ਰੋਜ਼ਗਾਰ ਦਾ ਸਿਲਸਿਲਾ ਵੀ ਚੱਲਦਾ ਹੈ। ਪਿੰਡ ਦੀ ਨੁਮਾਇਆ ਸ਼ਖਸੀਅਤ ਦੀ ਗੱਲ ਕਰੀਏ ਤਾਂ ਹਾਜੀ ਮਾਸਟਰ ਬਸ਼ੀਰ ਅਹਿਮਦ, ਜਿਹੜੇ ਕਿ ਮਾਸਟਰ ਅਬਦੁਲ ਸਤਾਰ ਸਾਹਿਬ ਹੁਸ਼ਿਆਰਪੁਰੀਆ ਦੇ ਵਾਲਦ ਸਾਹਿਬ ਨੇ, ਮੁਹੰਮਦ ਇਕਬਾਲ ਨੰਬਰਦਾਰ, ਜਾਵੇਦ ਕੌਂਸਲਰ, ਅਨਵਰ ਖਾਂ, ਰਜ਼ਾ ਖਾਂ, ਮਹਿਮੂਦ ਅਹਿਮਦ ਕੌਂਸਲਰ, ਇਹਨਾਂ ਦਾ ਗਫਾਰੀ ਬਰਾਦਰੀ ਨਾਲ ਤਲਕ ਹੈ। ਅਬਦੁਲ ਸਤਾਰ ਜੱਟ ਸਾਬਕਾ ਕੌਂਸਲਰ, ਮੁਹੰਮਦ ਸ਼ਾਹਦ ਸ਼ਰੀਫ ਜੱਟ ਸਾਹਿਬ, ਬਸ਼ੀਰ ਅਹਿਮਦ ਜੱਟ, ਮਹਿਰ ਮੁਹੰਮਦ ਅਸਲਮ ਸਾਹਿਬ, ਮਹਿਰ ਜਾਵੇਦ ਸਾਹਿਬ, ਮਹਿਰ ਹਾਜੀ ਅਨਵਰ ਸਾਹਿਬ, ਨਜ਼ੀਰ ਅਹਿਮਦ ਫੌਜੀ ਸਾਹਿਬ, ਯੂਨਸ ਫੌਜੀ ਸਾਹਿਬ, ਪ੍ਰੋਫੈਸਰ ਮੁਹੰਮਦ ਯੂਨਸ ਮਦਨੀ, ਇਹਨਾਂ ਸਭ ਦਾ ਤਲਕ ਵੀ ਚੱਕ ਨੰਬਰ 288 ਜੀਂਬੇ ਜੈਲ ਸਿੰਘ ਵਾਲਾ ਨਾਲ ਹੀ ਹੈ। ਅੱਡਾ 88 ਫਾਟਕ ਤੇ ਇੱਕ ਬਹੁਤ ਮਸ਼ਹੂਰ ਕਰਿਆਨਾ ਸਟੋਰ ਦੇ ਮਾਲਕ ਚੌਧਰੀ ਫਜ਼ਲ ਅਹਿਮਦ ਸਾਹਿਬ, ਜੋ ਕਿ ਅਮਨ ਕਮੇਟੀ ਦੇ ਚੇਅਰਮੈਨ ਵੀ ਨੇ, ਇਹਨਾਂ ਦਾ ਤਲਕ ਵੀ ਇਸੇ ਪਿੰਡ ਨਾਲ ਹੈ। ਇੱਥੋਂ ਦੇ ਜੱਟ ਲੁਧਿਆਣਾ ਜ਼ਿਲ੍ਹਾ ਧਰੋੜਾ ਪਿੰਡ ਦੇ ਨੇ ਤੇ ਕੁਝ ਜੱਟ ਹੁਸ਼ਿਆਰਪੁਰ ਦੇ ਵੀ ਨੇ, ਅਰਾਈ ਜਲੰਧਰ ਤੇ ਗੁਰਦਾਸਪੁਰੀਏ ਨੇ, ਗਫਾਰੀ ਅੰਬਰਸਰੀਏ ਨੇ। ਇਸ ਤੋਂ ਇਲਾਵਾ ਗੁੱਜਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖਨੋੜਾ ਵਿੱਚੋਂ ਉੱਠ ਕੇ ਤੇ ਲੁਧਿਆਣਾ ਦੇ ਪਿੰਡ ਮਿਆਣੀ ਵਿੱਚੋਂ ਉੱਠ ਕੇ ਆਏ ਨੇ। ਧੋਬੀ, ਤਰਖਾਣ, ਮੁਗਲ ਔਰ ਮਸੀਹ, ਇਹ ਸਭ 1947 ਦੀ ਵੰਡ ਤੋਂ ਪਹਿਲੇ ਵੀ ਇਸੇ ਪਿੰਡ ਦੇ ਵਸਨੀਕ ਨੇ।